दर्शकों ब्रेक तो बाद तुहाडा स्वागत है जी। डॉक्टर साहब अगले इशू बारे तुहाडे विचार जानना चाहांगे जी। डॉक्टर साहब की कहना चाहोगे? देखो, एक पासे ਤਾਂ ਇਹਨਾਂ ਦਾ ਸੁਪਰੀਮ ਕੋਰਟ ਇਹ ਕਹਿ ਰਿਹਾ ਜੀ ਕਿ 500 ਤੋਂ ਜ਼ਿਆਦਾ ਜਿਹੜੀਆਂ ਮਸੀਤਾਂ ਢਾਈਆਂ ਨੇ ਹਿੰਦੂ ਤਵੀਆਂ ਨੇ ਉਹਨੂੰ ਸਰਕਾਰ ਨਹੀਂ ਬਣਾਏਗੀ ਕਿਉਂਕਿ ਧਰਮ ਔਰ ਸਟੇਟ ਸੈਪਰੇਟ ਹੈ ਜੀ ਔਰ ਇਹ ਟੈਕਸ ਪੇਅਰਸ ਮਨੀ ਹੈ। ਟੈਕਸ ਪੇਅਰ ਦੀ ਮਨੀ ਜਿਹੜੀ ਹੈ ਉਹ ਕਿਸੇ ਧਾਰਮਿਕ ਅਦਾਰੇ ਲਈ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਫੈਕਟ ਇਹ ਹੈ ਕਿ ਸੋਮਨਾਥ ਮੰਦਰ 1000 ਸਾਲ ਬਾਅਦ ਆਲਮੋਸਟ 800 ਸਾਲ ਬਾਅਦ ਉਸ ਵੇਲੇ ਨਹਿਰੂ ਨਹੀਂ ਵੀ ਚਾਹੁੰਦਾ ਸੀ, ਫਿਰ ਵੀ ਡਾਕਟਰ ਰਜਿੰਦਰ ਪ੍ਰਸਾਦ ਨੇ ਇਨਸਿਸਟ ਕਰਕੇ ਸਰਕਾਰੀ ਖਰਚੇ ਤੇ ਬਣਾਇਆ। ਈਵਨ ਜੂਨ 84 ਤੋਂ ਬਾਅਦ ਇਹ ਸਿੱਖਾਂ ਨੂੰ ਦੱਸਣ ਲਈ ਕਿ ਨਹੀਂ ਨਹੀਂ ਅਸੀਂ ਦੁਸ਼ਮਣ ਨਹੀਂ ਹੈ। ਅਕਾਲ ਤਖਤ ਵੀ ਬੂਟਾ ਸਿੰਘ ਨੂੰ ਅੱਗੇ ਲਾ ਕੇ ਕਰੋੜਾਂ ਰੁਪਏ ਉਹਦੇ ਚੋਂ ਕੱਢ ਕੇ ਬਜਟ ਚੋਂ ਉਹਨੂੰ ਬਣਾ ਕੇ ਜਿਹੜਾ ਹੈ ਉਹ ਕਰਨਾ ਚਾਹਿਆ। ਹਾਲਾਂਕਿ ਵੱਖਰੀ ਗੱਲ ਹੈ ਵੀ ਸਿੱਖਾਂ ਨੇ ਕਿਹਾ ਵੀ ਅਸੀਂ ਸਰਕਾਰ ਸੇਵਾ ਨਾਲ ਬਣਿਆ, ਇਹ ਅਕਾਲ ਤਖਤ ਕਬੂਲ ਨਹੀਂ ਔਰ ਸਿੱਖਾਂ ਨੇ ਢਾਹ ਕੇ ਉਹਨੂੰ ਮੁੜ ਕੇ ਕਾਰ ਸੇਵਾ ਦੇ ਨਾਲ ਬਣਾਇਆ। ਔਰ ਕਿਵੇਂ ਜਦੋਂ ਦਾ ਇਹ ਯੋਗੀ ਆਦਿੱਤਿਆਨਾਥ ਬਣਿਆ ਯੂਪੀ ਦੇ ਵਿੱਚ ਸੈਂਕੜਿਆਂ ਏਕੜ ਜ਼ਮੀਨ ਜਿਹੜੀ ਅਯੁੱਧਿਆ ਮੰਦਰ ਜਿਹਨੂੰ ਇਹਨਾਂ ਨੇ ਬਣਾ ਦਿੱਤਾ ਬਾਬਰੀ ਮਸਜਿਦ ਨੂੰ ਢਾਹ ਕੇ ਉਹਦੇ ਨਾਲ। ਔਰ ਇਹੀ ਨਹੀਂ ਸਾਰਾ ਹੀ ਕੋਈ ਮਥੁਰਾ ਸਰਕਟ ਤੇ ਕੋਈ ਬਨਾਰਸ ਸਰਕਟ ਤੇ ਕੋਈ ਦੂਜੇ ਥੱਲੇ ਕਈ ਹਜ਼ਾਰ ਕਰੋੜ ਜਿਹੜੇ ਨੇ ਉਹ ਹਿੰਦੂ ਧਰਮ ਨੂੰ ਜਿਹੜਾ ਪ੍ਰਮੋਟ ਕਰਨ ਦੇ ਲਈ ਉਹ ਕੋਈ ਯੋਗਾ ਹੋਏ ਕੋਈ ਇਹਨਾਂ ਦੀਆਂ ਮੂਰਤੀਆਂ ਹੋਣ ਉਹਦੇ ਲਈ ਇਹ ਖਰਚ ਕਰਦੇ ਨੇ। ਪਰ ਇਹਨਾਂ ਦੀ ਕਿਸ ਕਿਸਮ ਦੀ ਸੋਚ ਹੈ ਔਰ ਕਿਵੇਂ ਇਹ ਸਟੇਟ ਪਾਵਰ ਨੂੰ ਇਸਤੇਮਾਲ ਕਰਕੇ ਆਪਣੇ ਮਿਥਿਹਾਸ ਨੂੰ ਆਪਣੇ ਝੂਠ ਨੂੰ ਇਤਿਹਾਸ ਬਣਾ ਕੇ ਪ੍ਰਮੋਟ ਕਰਨਾ ਚਾਹੁੰਦੇ ਨੇ ਔਰ ਕਰ ਰਹੇ ਨੇ ਲਗਾਤਾਰਤਾ ਨਾਲ। ਕਿਸ ਕਿਸਮ ਦੀਆਂ ਜਬਲੀਆਂ ਮਾਰਦੇ ਨੇ। ਹੁਣ ਗੁਜਰਾਤ ਦਾ ਚੀਫ ਮਿਨਿਸਟਰ ਜਿਹੜਾ ਹੈ ਉਹ ਪਿਛਲੇ ਦਿਨਾਂ 'ਚ ਵਿਜੇ ਰੂਪਾਨੀ ਉਹਦਾ ਨਾਂ ਹੈ ਗੁਜਰਾਤ ਚੀਫ ਮਿਨਿਸਟਰ ਦਾ। ਇਸਰੋ ਇਹਨਾਂ ਦਾ ਜਿਵੇਂ ਇੱਥੇ ਨਾਸਾ ਹੈ ਇਹ ਉਹ ਸਪੇਸ ਦੇ ਵਿੱਚ ਕੰਮ ਕਰਨ ਵਾਲਾ ਜੋ ਰਾਕਟ ਉਹ ਦੂਜੇ ਬਣਦੇ ਨੇ ਉਹ ਜਿਹੜੀ ਉਹਨਾਂ ਦੀ ਇੰਸਟੀਚਿਊਟ ਹੈ ਉਹਦਾ ਨਾਂ ਇਸਰੋ ਹੈ। ਹੁਣ ਉੱਥੇ ਇਹ ਗਿਆ ਐਡਰੈਸ ਕਰਨ ਔਰ ਉੱਥੇ ਗੁਜਰਾਤ ਦਾ ਚੀਫ ਮਿਨਿਸਟਰ ਵਿਜੇ ਰੂਪਾਨੀ ਕਹਿੰਦਾ ਹੈ ਔਰ ਇਹ ਖਬਰ ਹੈ ਰਾਮਸ ਐਰੋਜ਼ ਵਰ ਲਾਈਕ ਮਿਸਲਸ ਡਿਵੈਲਪਡ ਬਾਈ ਇਸਰੋ ਨਾਓ ਗੁਜਰਾਤ ਸੀਐਮ। ਉਹਨੇ ਕਿਹਾ ਜੀ ਜਿਵੇਂ ਇਸਰੋ ਵਾਲੇ ਸਾਡੇ ਮਿਜ਼ਾਈਲਾਂ ਔਰ ਰਾਕਟ ਬਣਾ ਰਹੇ ਨੇ ਜਿਹੜੇ ਭਗਵਾਨ ਰਾਮ ਦੇ ਤੀਰ ਸੀ ਉਸ ਵਿੱਚ ਮਿਜ਼ਾਈਲਾਂ ਹੀ ਸੀ। ਉਦੋਂ ਸਾਡੀ ਸਾਇੰਸ ਜਿਹੜੀ ਹੈ ਉਹ ਇੰਨੀ ਡਿਵੈਲਪ ਸੀ ਕਿ ਉਹਨਾਂ ਨੇ ਉਹ ਅਗਨੀ ਬਾਣ ਉਹ ਕਹਿੰਦੇ ਜਿਹੜੇ ਅਗਨੀ ਬਾਣ ਹੈ ਜਿੱਥੇ ਪੈਂਦੇ ਸੀ ਅੱਗ ਲੱਗ ਜਾਂਦੀ ਸੀ ਉਹ ਮਿਜ਼ਾਈਲਾਂ ਸੀ ਸਾਡੀਆਂ। ਉਹ ਜੋ ਨੇ ਕਿਹਾ equated ISRO's rockets with the arrow of Lord Rama, saying the Hindu deity had done in the past what the space agencies was doing now। ਕਿ ਵੀ ਜਿਹੜੀ ਗੱਲ ਹੁਣ ਸਪੇਸ ਏਜੰਸੀ ਕਰ ਰਹੀ ਹੈ ਇਹ ਤਾਂ ਉਦੋਂ ਹੀ ਸਾਡੇ ਰਾਮ ਜੀ ਨੇ ਕੀਤੀ ਸੀ। ਇਨਵੋਕਿੰਗ ਦਾ ਰਾਮਾਇਣ Rupani also praised Ram for his engineering skills by having a bridge, the mythological Ram Setu, constructed between India and Sri Lanka with the help of engineers of that era। ਉਹ ਬਾਂਦਰ ਸਾਰੇ ਇੰਜੀਨੀਅਰ ਹੀ ਸੀ। ਹਨੂਮਾਨ ਦੇ ਨਾਲ ਜਿੰਨੇ ਇੱਕ ਗਲੈਰੀ ਵੀ ਆਈ ਬਣਾਉਣ ਉਹ ਵੀ ਵੱਡੀ ਇੰਜੀਨੀਅਰਿੰਗ ਸੀ। ਉਹ ਫੀਮੇਲ ਇੰਜੀਨੀਅਰ ਸੀ ਉਸ ਵੇਲੇ ਚੀਫ ਇੰਜੀਨੀਅਰ ਲੱਗੀ ਹੋਈ ਸੀ। ਉਹਨੇ ਕਿਹਾ ਜੀ ਉਹ ਜਿਹੜਾ ਭਾਰਤ ਔਰ ਲੰਕਾ ਦੇ ਵਿਚਕਾਰ ਰਾਮ ਸੇਤੂ ਪੁਲ ਬਣਾਇਆ ਇਹ ਸ਼ੋਅ ਕਰਦਾ ਹੈ ਵੀ ਕਿਸ ਕਿਸਮ ਦੇ ਇੰਜੀਨੀਅਰ ਉਸ ਵੇਲੇ ਰਾਮਚੰਦਰ ਜੀ ਨੇ ਡਿਵੈਲਪ। ਈਚ ਐਰੋ ਆਫ ਲਾਰਡ ਰਾਮਾ ਵਾਜ਼ ਅ ਮਿਸਲ ਵਟ ਆਈਸਰੋ ਇਜ਼ ਡੂਇੰਗ ਰਾਈਟ ਨਾਓ ਲਾਂਚਿੰਗ ਰਾਕਟਸ ਲਾਰਡ ਰਾਮਾ ਯੂਜ਼ਡ ਟੂ ਲਾਂਚ ਇਨ ਦੋਜ਼ ਡੇਜ਼। ਉਹ ਭਗਵਾਨ ਰਾਮ ਇੱਦਾਂ ਦੇ ਰਾਕਟ ਜਿਹੜੇ ਨੇ ਲਾਂਚ ਕਰਦੇ ਸੀ। ਦਾ ਚੀਫ ਮਿਨਿਸਟਰ ਸੈਡ while addressing the first convocation ceremony of the Institute of Infrastructure Technology Research and Management located in Maninagar area here। ਇਹ ਸਾਇੰਸਦਾਨਾਂ ਨੂੰ ਐਡਰੈਸ ਕਰ ਰਿਹਾ ਉਹਨਾਂ ਨੂੰ ਇਹ ਦੱਸ ਰਿਹਾ ਕਿ ਦੇਖੋ ਸਾਡੀ ਸਾਇੰਸ। ਤਪਨ ਮਿਸ਼ਰਾ ਡਾਇਰੈਕਟਰ ਆਫ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਸਪੇਸ ਐਪਲੀਕੇਸ਼ਨ ਸੈਂਟਰ ਹੀਅਰ ਵਾਜ਼ ਆਲਸੋ ਪ੍ਰੈਜ਼ੈਂਟ ਐਟ ਦਾ ਇਵੈਂਟ। ਜਿਹਨੂੰ ਕਹਿ ਰਿਹਾ ਨਾ ਜੀ ਇਸਰੋ ਦਾ ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਵੀ ਉੱਥੇ ਬੈਠਾ ਹੋਇਆ ਸੀ ਜੀ। ਔਰ ਫਿਰ ਉਹਨੇ ਕਿਹਾ ਰੂਪਾਨੀ ਸੈਡ ਇਫ ਵੀ ਲਿੰਕ ਇਨਫਰਾਸਟ੍ਰਕਚਰ ਵਿਦ ਲਾਰਡ ਰਾਮਾ ਇਮੈਜਿਨ what kind of engineers he had at that time to build that Ram Setu bridge between India and Sri Lanka। Even squirrel gallery ਉਹ ਵੀ ਆਈ ਸੀ ਪੁਲ ਬਣਾ। squirrels contributed in building that bridge। ਉਹ ਵੀ ਪਹਿਲੀ female engineers। it was Lord Rama's imagination which was realized by the engineers of that era। ਉਹਨੇ ਕਿਹਾ ਜੀ ਰਾਮ ਜੀ ਨੇ ਇਮੈਜਿਨ ਕੀਤਾ ਕਿ ਸੈਂਕੜਿਆਂ ਮੀਲ ਸਮੁੰਦਰ ਦੇ ਵਿੱਚ ਪੁਲ ਬਣਾਓ। ਬਾਂਦਰ ਵੀ ਆ ਗਏ, ਗਲੈਰੀ ਵੀ ਆ ਗਈ ਔਰ ਉਹਨਾਂ ਨੇ ਦੇਖੋ ਪੁਲ ਬਣਾ ਦਿੱਤਾ।
The BJP later went on to pick more examples from mythological texts to connect to the modern era. According to Chief Minister, Hanuman carrying an entire mountain to bring a cure for Lakshman was a story of infrastructure development, while Ram eating berries tasted by Shabari was social engineering. ਕਿਹਾ ਜੀ ਉਹ ਜਿਹੜਾ ਸੰਜੀਵਨੀ ਬੂਟੀ ਲక్ష్మణ ਬੇਹੋਸ਼ ਹੋ ਗਿਆ ਔਰ ਹਨੂਮਾਨ ਨੂੰ ਕਿਹਾ ਉਹਨੂੰ ਪਛਾਣ ਨਹੀਂ ਆਈ ਸਾਰਾ ਪਹਾੜ ਚੁੱਕ ਲਿਆਇਆ ਉਹਨੇ ਕਿਹਾ ਇਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਸੀ ਇੰਨੀ ਕੁ ਡਿਵੈਲਪਮੈਂਟ ਸੀ ਬਾਹਾਂ 'ਚ ਇੰਨੀ ਕੁ ਉਹਦੇ ਤਾਕਤ ਡਿਵੈਲਪਮੈਂਟ ਦੇ ਨਾਲ ਸੀ ਕਿ ਪਹਾੜ ਉਹਨੇ ਇੱਦਾਂ ਜਿਹੜਾ ਉਹ ਕਿਸੇ ਸਟੈਂਡ ਤੇ ਰੱਖ ਲਿਆ ਹੋਣਾ ਪਹਾੜ ਉਹਨੂੰ ਰੇੜ ਕੇ ਹੀ ਲਾਇਆ ਹਵਾ ਦੇ ਵਿੱਚ ਇਸ ਕਿਸਮ ਦੀ ਜਿਹੜੀ ਹੈ ਇਨਫਰਾਸਟ੍ਰਕਚਰ ਫਿਰ ਉਹਨੇ ਕਿਹਾ ਕਿ ਜਿਹੜਾ ਰਾਮਚੰਦਰ ਨੇ ਉਹਦੇ ਝੂਠੇ ਭੀਲਣੀ ਦੇ ਬੇਰ ਜਾਂ ਜੋ ਵੀ ਸ਼ਬਾਨੀ ਦੇ ਨਾਲ ਕੋਈ ਜੁੜੀ ਕਹਾਣੀ ਹੈ ਇਹਨਾਂ ਦੀ ਕੋਈ ਵਿਚਾਰੀ ਆਦੀਵਾਸੀ ਲੇਡੀ ਹੋਏਗੀ ਉਹਨੇ ਕਿਹਾ ਵੀ ਸੋਸ਼ਲ ਇੰਜੀਨੀਅਰਿੰਗ ਸੀ ਰਾਮ ਕੱਲਾ ਕੋਈ ਪੁਲ ਬਣਾਉਣ ਵਾਲਾ ਇੰਜੀਨੀਅਰ ਥੋੜੀ ਸੀ ਜਾਂ ਮਿਸਾਈਲਾਂ ਬਣਾਉਣ ਵਾਲਾ ਥੋੜੀ ਸੀ ਉਹਨੇ ਕਿਹਾ ਵੀ ਜੇ ਅਯੁੱਧਿਆ ਦੇ ਜਾ ਕੇ ਮੁੜ ਕੇ ਲੋਕਾਂ ਨੂੰ ਦੱਸਣਾ ਰਾਮ ਰਾਜ ਕੀ ਹੈ ਇੱਥੇ ਆਦੀਵਾਸੀਆਂ ਦੇ ਨਾਲ ਵੀ ਉਹਦੇ ਵੀ ਖਾ ਲਓ ਮਿਲ ਕੇ ਜਿਵੇਂ ਇਹ ਖਾਂਦੇ ਨੇ ਜਾ ਕੇ ਕਿਸੇ ਡਰਾਮਾ ਕਰਕੇ ਭਾਵੇਂ ਮੁੜ ਕੇ ਸਾਰੇ ਸ਼ੂਦਰਾਂ ਦੀਆਂ ਬਸਤੀਆਂ ਨੂੰ ਅੱਗ ਲਾਈ ਹੁੰਦੀ ਹੈ ਪਰ ਵੋਟਾਂ ਲੈਣ ਲਈ ਉੱਥੇ ਜਾ ਕੇ ਦੇਖੋ ਜੀ ਅਸੀਂ ਸੋਸ਼ਲ ਇੰਜੀਨੀਅਰਿੰਗ ਕਰ ਰਹੇ ਹਾਂ ਫਿਰ ਉਹਨੇ ਕਿਹਾ ਵੈਨ ਲਾਰਡ ਹਨੂਮਾਨ couldn't pick up the right herb which can cure Lakshman, he brought the entire mountain. We wonder what kind of technology existed back then which facilitated the shifting of the mountain. This is also a story of infrastructure development ਕਿ ਪਹਾੜ ਦਾ ਪਹਾੜ ਹੀ ਕਿਵੇਂ ਹਨੂਮਾਨ ਰੇੜ ਕੇ ਲਿਆਏ ਇਹ ਜਿਹੜੀ ਹੈ ਇਨਫਰਾਸਟ੍ਰਕਚਰ ਪਾਰਟ ਹੈ ਹੁਣ ਇਹ ਤੁਸੀਂ ਚੀਨ ਦੇ ਨਾਲ ਮੁਕਾਬਲਾ ਕਰਨਾ ਹੈ ਅਮਰੀਕਾ ਨੂੰ ਦੱਸਣਾ ਹੈ ਸਾਡੇ ਸਾਇੰਟਿਸਟ ਕੀ ਨੇ ਔਰ ਇਹ ਕਿਉਂਕਿ ਰਾਮ ਸੇਤੂ ਦੀ ਗੱਲ ਕੀਤੀ ਹੈ ਇਹਨੇ ਤੇ ਇੱਕ ਸਟੋਰੀ ਮੈਂ ਪਹਿਲਾਂ ਪੁੱਲ ਕੀਤੀ ਹੋਈ ਸੀ ਕਿ ਹੁਣ ਇੱਕ ਇਹਨੂੰ ਐਡਮਸ ਜਿਹੜਾ ਮੋਨੂਮੈਂਟ ਜਾਂ ਐਡਮਸ ਬ੍ਰਿਜ ਕਹਿੰਦੇ ਨੇ ਬਹੁਤ ਜ਼ਮਾਨਿਆਂ ਤੋਂ ਬਹੁਤ ਵੱਡਾ ਇੱਕ ਔਰ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇੱਕ ਔਰ ਉਦੋਂ ਕਰੁਣਾਨਿਧੀ ਦੀ ਸਰਕਾਰ ਸੀ ਪਹਿਲਾਂ ਤਾਮਿਲਨਾਡੂ 'ਚ ਔਰ ਬਾਅਦ 'ਚ ਉਹਦੀ ਜੈ ਲਲਿਤਾ ਦੀ ਆ ਗਈ ਔਰ ਉਹ ਪ੍ਰੋਜੈਕਟ ਔਰ ਉਦੋਂ ਇਹਨਾਂ ਨੇ ਬੀਜੇਪੀ ਨੇ ਆਪੋਜੀਸ਼ਨ 'ਚ ਸੀ ਔਰ ਇਹ ਜਿਹੜਾ ਪ੍ਰੋਜੈਕਟ ਸੀ ਕਿ ਕਿਵੇਂ ਸਮੁੰਦਰ ਨੂੰ ਕਨੈਕਟ ਕਰਨਾ ਹੈ ਜਾਂ ਇਸ ਐਡਮਸ ਬ੍ਰਿਜ ਨੂੰ ਚੀਰਨਾ ਸੀ ਉਹਨਾਂ ਨੇ ਤੇ ਇਹਨਾਂ ਨੇ ਰੌਲਾ ਪਾ ਦਿੱਤਾ ਕੋਰਟ ਤੱਕ ਚਲੇ ਗਏ ਇਹ ਸਾਬਤ ਕਰਨ ਲਈ ਉਹਨਾਂ ਨੇ ਕਿਹਾ ਜੀ ਜਿਹੜਾ ਐਡਮਸ ਬ੍ਰਿਜ ਹੈ ਇਹਨੂੰ ਐਡਮਸ ਦਾ ਬ੍ਰਿਜ ਹੀ ਮਤਲਬ ਹੈ ਕਿ ਵੀ ਅਨਨੋਨ ਕੋਈ ਬ੍ਰਿਜ ਨਹੀਂ ਬਣਿਆ ਹੋਇਆ ਇੱਕ ਵੱਡਾ ਸਟੋਨ ਹੈ ਜਿਹੜਾ ਜਿਵੇਂ ਕੋਈ ਚੀਜ਼ ਪਈ ਹੋਈ ਹੈ ਔਰ ਉਹਦੀ ਜਿਹੜੀ ਥਿਊਰੀ ਹੈ ਸਾਇੰਟੀਫਿਕ ਇਹ ਹੈ ਕਿ ਵੀ ਜਿਸ ਤਰ੍ਹਾਂ ਜਦੋਂ ਤੁਸੀਂ ਸਬ ਕੰਟੀਨੈਂਟ ਦੇਖਦੇ ਹੋ ਕਿ ਜਦੋਂ ਧਰਤੀ ਦੇ ਥੱਲੇ ਜੋ ਚੱਲ ਰਿਹਾ ਹੁੰਦਾ ਹੈ ਕਰੰਟ ਸੋ ਟੁੱਟਦੀ ਹੈ ਜਾਂ ਧਰਤੀ ਦੇ ਉਹਦੇ 'ਚ ਕੰਟੀਨੈਂਟ ਬਣੇ ਵਿਚਕਾਰ ਸਮੁੰਦਰ ਆ ਗਿਆ ਔਰ ਇਸੇ ਤਰ੍ਹਾਂ ਸ੍ਰੀਲੰਕਾ ਔਰ ਭਾਰਤ ਦੇ ਵਿਚਕਾਰ ਵੀ ਸਮੁੰਦਰ ਕੇ ਸ੍ਰੀਲੰਕਾ ਭਾਰਤ ਤੋਂ ਟੁੱਟਿਆ ਟੁਕੜਾ ਸੀ ਔਰ ਉਹਦੇ ਵਿਚਕਾਰ ਜਿਹੜਾ ਉਹ ਸਮੁੰਦਰ ਆ ਗਿਆ ਜਿਵੇਂ ਕੰਟੀਨੈਂਟ ਬਣੇ ਨੇ ਲੇਕਿਨ ਇਹਨਾਂ ਨੇ ਕਿਉਂਕਿ ਹੁਣ ਆਪਣੇ ਇਤਿਹਾਸ ਨੂੰ ਕਿਉਂਕਿ ਬਾਬਰੀ ਮਸਜਿਦ ਇਸ ਲਈ ਤੋੜੀ ਗਈ ਕਿ ਕਿਤੇ ਤਾਂ ਰਾਮ ਜੀ ਨੂੰ ਜਮਾਣਾ ਸੀ ਜੀ ਔਰ ਜੇ ਤੁਸੀਂ ਕਹਿਣਾ ਵੀ ਉੱਥੇ ਜੰਮੇ ਨੇ ਤਾਂ ਉੱਥੇ ਮਸਜਿਦ ਬਣੀ ਹੋਈ ਹੈ ਨਹੀਂ ਹਾਲਾਂਕਿ ਕੱਲੀ ਅਯੁੱਧਿਆ 'ਚ 80 ਥਾਵਾਂ ਨੇ ਜਿੱਥੇ ਹੁੰਦਾ ਹੈ ਕਿ ਰਾਮ ਜੀ ਇੱਥੇ ਜੰਮੇ ਰਾਮ ਜੀ ਉੱਥੇ ਜੰਮੇ ਈਵਨ ਥਾਈਲੈਂਡ ਦੇ ਵਿੱਚ ਹੈ ਕੋਈ ਮਲੇਸ਼ੀਆ 'ਚ ਹੈ ਬਾਲੀ ਜਿਹੜਾ ਇੱਕ ਆਈਲੈਂਡ ਹੈ ਜਿੱਥੇ ਬਹੁਤੇ ਇੰਡੀਅਨ ਜਾਂਦੇ ਨੇ ਐਜ਼ ਏ ਟੂਰਿਸਟ ਉਹਨੂੰ ਵੀ ਜੋੜਿਆ ਜਾਂਦਾ ਹੈ ਕਿ ਜੋ ਸੁਗਰੀਵ ਦਾ ਭਰਾ ਬਾਲੀ ਜਿਹੜਾ ਸੀ ਉਹਨੇ ਉਹਨੂੰ ਵਸਾਇਆ ਸੀ ਸੋ ਇੱਥੇ ਇਹਨਾਂ ਨੂੰ ਜਿਹੜੀ ਕੋਈ ਨਾਂ ਲੱਭ ਪਏ ਉਹਨੂੰ ਉਹਦੇ ਨਾਲ ਜੋੜ ਹਾਲਾਂ ਸ੍ਰੀਲੰਕਾ ਵਾਲਿਆਂ ਦੀ ਹਿਸਟਰੀ 'ਚ ਕੋਈ ਰਾਵਣ ਨਾਂ ਦਾ ਬੰਦਾ ਹੀ ਨਹੀਂ ਹੋਇਆ ਇਹ ਕੋਈ ਹੁਣ ਉਹਨਾਂ ਨੇ ਸੀਤਾ ਕਿੱਥੇ ਲੁਕੀ ਜਾ ਕੇ ਪੰਚਵਟੀ ਕਿੱਥੇ ਉਹ ਸਾਰੇ ਉੱਦਾਂ ਦੀਆਂ ਥਾਵਾਂ ਟੂਰਿਜ਼ਮ ਡਿਵੈਲਪ ਕਰਨ ਲਈ ਬਣਾ ਰਹੇ ਨੇ ਔਰ ਇਹਨਾਂ ਨੇ ਗਰਾਊਂਡ ਦੇ ਉੱਤੇ ਇੱਕ ਪੂਰਾ ਜਿਹੜਾ ਕਿ ਇੱਕ ਇਮੇਜਿਨੇਸ਼ਨ ਸੀ ਉਸ ਨੂੰ ਹਾਲਾਂ ਇਹ ਨਹੀਂ ਹੈ ਵੀ ਰਾਜੇ ਨਹੀਂ ਹੈ ਰਾਜੇ ਹੋਣਗੇ ਕਿੰਨਾ ਕੁ ਯੁੱਧ ਹੈ ਨਿੱਕੇ ਨਿੱਕੇ ਰਾਜੇ ਸੀ ਮਥੁਰਾ ਸੀ ਉਹਦਾ ਰਾਜਾ ਕ੍ਰਿਸ਼ਨ ਸੀ ਗਵਾਲਿਆਂ ਦੇ ਜਿੰਨੇ ਟ੍ਰਾਈਬ ਨੇ ਉਹਨਾਂ ਦੇ ਛੋਟੇ ਛੋਟੇ ਜਿਵੇਂ ਅੰਗਰੇਜ਼ ਜਦੋਂ ਆਏ ਨੇ ਜਾਣ ਲੱਗਿਆ ਵੀ 570 ਤੋਂ ਜ਼ਿਆਦਾ ਇਦਾਂ ਦੇ ਉਦੋਂ ਹੋਰ ਸੈਂਕੜੇ ਆਉਣਗੇ ਤੋ ਉਹ ਇਵੇਂ ਹੀ ਹੈ ਪਰ ਕਿਉਂਕਿ ਜਦੋਂ ਕੋਈ ਨਾਟਕ ਲਿਖਦਾ ਹੈ ਜਾਂ ਕੋਈ ਉਪਨਿਆਸ ਲਿਖਦਾ ਹੈ ਜਾਂ ਕੋਈ ਅਫਸਾਨਾ ਲਿਖਦਾ ਹੈ ਤੇ ਜ਼ਾਹਰ ਹੈ ਉਹਦੀ ਇਮੇਜਿਨੇਸ਼ਨ 'ਚ ਉਹ ਜੇ ਚੰਗੇ ਕਰੈਕਟਰ ਨੇ ਕਈ ਵਾਰੀ ਇੰਨਾ ਪਪੂਲਰ ਹੋ ਜਾਂਦਾ ਹੈ ਜਿਵੇਂ ਸ਼ੇਕਸਪੀਅਰ ਦਾ ਹੋਇਆ ਜਿਵੇਂ ਸਾਡੇ ਵੀ ਹੁਣ ਤੁਸੀਂ ਜੇ ਵਾਰਸ ਦੀ ਹੀਰ 'ਚੋਂ ਸੱਚਮੁੱਚ ਹੀਰ ਰਾਂਝਾ ਲੱਭਣਾ ਚਾਹੋ ਉਹਦੀ ਕੋਈ ਕਬਰ ਬਣਾ ਦਿਓ ਉਹਦਾ ਕੋਈ ਟਿਕਾਣਾ ਲੱਭ ਲਓ ਇਸ ਕਿਸਮ ਦੇ ਥੋੜੇ ਗੱਡੀਆਂ ਥੱਲੇ ਸਿਰ ਦਿੱਤੇ ਹੁੰਦੇ ਨੇ ਹੀਰ ਰਾਂਝਾ ਹੀ ਨੇ ਸਾਰੇ ਜੀ ਕਿੰਨਾ ਕੋਈ ਕਿਤੇ ਪਿਆ ਹੁੰਦਾ ਕੋਈ ਨੇ ਜ਼ਹਿਰ ਖਾਦਾ ਹੁੰਦਾ ਕਿ ਜੀ ਸਾਡਾ ਵਿਆਹ ਨਹੀਂ ਹੋ ਰਿਹਾ ਇਦਾਂ ਦੇ ਸ਼ੁਰੂ ਤੋਂ ਹੀ ਰਿਹਾ ਹੈ ਇੱਕ ਹਿੱਸਾ ਲੇਕਿਨ ਜੇ ਵਾਰਿਸ ਸ਼ਾਹ ਨਾ ਹੁੰਦਾ ਹਾਲਾਂ ਉਸ ਤੋਂ ਪਹਿਲਾਂ ਹਾਸ਼ਮ ਨੇ ਵੀ ਹੀਰ ਲਿਖੀ
ਉਹਨੇ ਲੋਕਾਂ ਦੀ ਇਮੇਜਿਨੇਸ਼ਨ ਨਹੀਂ ਕੈਚ, ਵਾਰਸ ਇੱਕ ਵੱਡਾ ਸ਼ਾਹਕਾਰ ਉਹਨੇ ਦਿੱਤਾ ਹੈ, ਉਹਦੇ ਚੋਂ ਹੁਣ ਜੇ ਤੁਸੀਂ ਉਹਦੀ ਹਿਸਟੋਰੀਸਿਟੀ ਪ੍ਰੂਵ ਕਰਨਾ ਚਾਹੋ ਹਰ ਚੀਜ਼ ਦੀ, ਸੋ ਇਸੇ ਤਰ੍ਹਾਂ ਰਾਮਾਇਣ ਭਾਵੇਂ ਬਾਲਮੀਕੀ ਨੇ ਵੀ ਲਿਖੀ ਸੰਸਕ੍ਰਿਤ 'ਚ, ਹੋਰ ਕਿੰਨੇ ਕਾਲੀਦਾਸ ਨੇ ਕਿੰਨਾ ਕੁਝ ਲਿਖਿਆ, ਲੇਕਿਨ 15ਵੀਂ ਸਦੀ 'ਚ ਤੁਲਸੀਦਾਸ ਹੋਇਆ, ਉਦੋਂ ਤੱਕ ਪਪੂਲਰ ਹਿੰਦੀਆਈਜ਼ਡ ਵਰਜ਼ਨ ਚੱਲ ਪਈ ਸੀ ਬ੍ਰਜ ਭਾਸ਼ਾ ਦੀ, ਉਹਨੇ ਤੁਲਸੀ ਰਾਮਾਇਣ ਲਿਖੀ, ਰਾਮਚਰਿਤ ਮਾਨਸ, ਉਹ ਲੋਕਾਂ 'ਚ ਪਪੂਲਰ ਹੋਇਆ। ਹੁਣ ਉਸ ਸਾਰੇ ਨੂੰ ਸਾਬਤ ਕਰਨ ਲਈ ਇਹਨਾਂ ਨੇ ਫਿਰ ਅਵਤਾਰਵਾਦ, ਜਿਹੜਾ ਪੁਰਾਣ ਪਹਿਲਾਂ ਹੀ ਆ ਗਏ ਸੀ, ਵਿਸ਼ਨੂੰ ਦੇ ਅਵਤਾਰ ਬਣਾਏ, ਰਾਮ ਜੀ, ਕ੍ਰਿਸ਼ਨ ਜੀ, ਦੂਜੇ ਉਹ ਜਿਹੜੀ ਇੱਕ ਫਰਾਂਸ ਦੀ ਲੇਡੀ ਹਿੰਦੂ ਬਣੀ ਸੀ, ਜਾ ਕੇ ਉਹਨੇ ਹਿਟਲਰ ਨੂੰ ਵੀ ਵਿਸ਼ਨੂੰ ਦਾ ਅਵਤਾਰ ਬਣਾਇਆ, ਅਸੀਂ ਡਿਸਕਸ ਕੀਤਾ ਸੀਗਾ। ਹੁਣ ਇਹ ਰਾਮ ਸੇਤੂ ਸਾਬਤ ਕਰਨ ਦੇ ਲਈ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਬਾਬਰੀ ਮਸਜਿਦ ਦਾ ਜਦੋਂ ਇਹਨਾਂ ਨੇ ਕਲੇਮ ਆਪਣਾ ਦਿੱਤਾ ਹੈ, ਹੁਣ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹ ਗਵਰਨਮੈਂਟ ਦੀ ਇੱਕ ਸੰਸਥਾ ਹੈ, ਉਹਦੇ 'ਚ ਉਸ ਕਿਸਮ ਦੇ ਉਹ ਬੰਦੇ ਲਾ ਦਿੰਦੇ ਨੇ, ਥੱਲੋਂ ਭਾਵੇਂ ਰਾਤ ਨੂੰ ਤੁਸੀਂ ਬੁੱਤ ਜਾ ਕੇ ਪੁਰਾਣੇ ਰੱਖ ਦਿਓ ਕੋਈ ਵੀ, ਔਰ ਫਿਰ ਕਹੋ ਜੀ ਖੁਦਾਈ ਹੋਈ ਹੈ, ਬੁੱਤ ਥੱਲੋਂ ਨਿਕਲੇ ਨੇ, ਇਹਦਾ ਮਤਲਬ ਹੈ ਵੀ ਥੱਲੇ ਮੰਦਿਰ ਸੀ। ਹੁਣ ਕਿਉਂਕਿ ਰਾਮ ਸੇਤੂ ਐਡਮਸ ਬ੍ਰਿਜ ਹੈ, ਕੋਈ ਇਹਨਾਂ ਕੋਲ ਸਬੂਤ ਹੀ ਨਹੀਂ ਹੈ, ਕੋਈ ਹਿਸਟਰੀ ਨਹੀਂ ਹੈ ਕਿ ਵੀ ਇਹ ਕੋਈ ਰਾਮ ਸੇਤੂ ਸ੍ਰੀਲੰਕਾ ਔਰ ਭਾਰਤ ਦੇ ਵਿਚਕਾਰ ਕੋਈ ਗਲਹਿਰੀਆਂ ਜਾਂ ਬਾਂਦਰਾਂ ਨੇ ਪੁਲ ਬਣਾਇਆ ਸੀ, ਲੇਕਿਨ ਹੁਣ ਇਹਨਾਂ ਨੇ ਇਹਨੂੰ ਵੀ ਸਾਬਤ ਕਰਨਾ ਹੈ। ਉਦੋਂ ਉਹਨਾਂ ਨੇ ਰੌਲਾ ਪਵਾ ਕੇ ਸੁਪਰੀਮ ਕੋਰਟ ਤੱਕ ਜਾ ਕੇ ਪਬਲਿਕ ਇਸ਼ੂ ਐਸਾ ਖੜਾ ਕਰ ਦਿੱਤਾ। ਮਨਮੋਹਨ ਸਿੰਘ ਵੀਕ ਪ੍ਰਾਈਮ ਮਿਨਿਸਟਰ ਸੀ ਔਰ ਕਰੁਣਾਨਿਧੀ ਚਾਹੁੰਦਾ ਸੀ ਉਹਨੂੰ ਅੱਗੇ ਤੋਰਨਾ, ਪਰ ਉਹ ਪ੍ਰੋਜੈਕਟ ਉੱਥੇ ਰੁਕ ਗਿਆ ਸੀ। ਹੁਣ ਉਸ ਤੋਂ ਬਾਅਦ 2014 'ਚ ਮੋਦੀ ਆ ਗਿਆ, ਹੁਣ ਇਹ ਆਪਣਾ ਉਸ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਇਵੇਂ ਯੂਜ਼ ਕਰਨਾ ਚਾਹੁੰਦੇ ਨੇ ਜਿਵੇਂ ਉਹਨੂੰ ਬਾਬਰੀ ਮਸਜਿਦ ਦੀ ਥਾਂ ਤੇ ਮੰਦਿਰ ਸਾਬਤ ਕਰਨ ਦੇ ਲਈ ਯੂਜ਼ ਕੀਤਾ। ਔਰ ਇਸ ਕਿਸਮ ਦਾ ਇੱਕ ਹੁਣ ਇਹ ਖਬਰ ਹੈ, ਆਈ ਐਮ 100% ਸ਼ੋਰ we will find archaeological remains, researcher who aims to study Ram Setu to Lanka। ਉਹਨੇ ਇਹ ਕੋਈ ਰਿਸਰਚਰ ਜੰਮ ਪਿਆ, ਉਹਨੇ ਕਿਹਾ ਜੀ ਮੈਂ 100% ਸ਼ੋਰ ਹੈ ਕਿ ਸਾਨੂੰ ਥੱਲੋਂ ਜਿਹੜਾ ਉਹ ਮਿਲਣਗੇ ਸਬੂਤ। In March, the Indian Council for Historical Research announced it will sponsor study of limestone shoals that some believe was part of a bridge built by Rama। ਹੁਣ ਇਹ ਅਲੋਕ ਤ੍ਰਿਪਾਠੀ ਦਾ ਨਾਮ ਹੈ। Alok Tripathi is a man on a mission. Last year, the marine archaeologist submitted a proposal to the Indian Council of Historical Research, a funding body for academic research in history, in which he offered to investigate Ram Setu and settle the matter of its genesis for good. ਇਹ ਜਿਹੜਾ ਤ੍ਰਿਪਾਠੀ ਆ ਉਹ ਕਹਿੰਦਾ ਜੀ ਮੈਂ ਪ੍ਰਪੋਜ਼ਲ ਦਿੱਤੀ ਹੈ ਜੀ, ISI ਇਹਨਾਂ ਨੂੰ ਨੈਸ਼ਨਲ ਜਿਹੜਾ ਉਹ ਰਿਸਰਚ ਇੰਸਟੀਚਿਊਟ ਕਹਿੰਦੇ ਨੇ ਉਹਨਾਂ ਨੂੰ ਕਿ ਵੀ ਅਸੀਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ASI ਇਹਨਾਂ ਨੂੰ ਅਸੀਂ ਪ੍ਰਪੋਜ਼ਲ ਦਿੱਤੇ ਹੈ। ਹਿੰਦੂਤਵਾ ਗਰੁੱਪਸ ਬਿਲੀਵ ਦੈਟ 35 odd kilometer stretch of limestone shoals between India and Sri Lanka, also known as Adams Bridge, was built by Vanar Sena, Bandar Sena, an army of monkeys of the Hindu deity Ram. The word Setu means bridge in Sanskrit. ਇਹ ਹੁਣ 35 ਕਿਲੋਮੀਟਰ ਦਾ ਇੱਕ ਪੱਥਰ ਹੈ ਜਿਹਨੂੰ ਇਹ ਕਹਿੰਦੇ ਨੇ ਜੀ ਬਾਂਦਰਾਂ ਨੇ ਬਣਾਇਆ ਸੀ ਹਨੂਮਾਨ ਦੇ ਥੱਲੇ, ਔਰ ਉਹ ਕਹਿ ਰਿਹਾ ਜਿਹੜਾ ਗੁਜਰਾਤ ਦਾ ਚੀਫ ਮਿਨਿਸਟਰ, ਇੰਜੀਨੀਅਰਿੰਗ ਸਕਿੱਲਸ, ਰਾਮਚੰਦਰ ਦੇ ਇੰਜੀਨੀਅਰ ਜੰਗਲ 'ਚ ਬਨਵਾਸ 'ਚ ਚੁੱਕ ਕੇ ਰਾਵਣ ਲੈ ਗਿਆ, ਉਹਦੇ ਕੋਲ ਉੱਥੇ ਇੰਜੀਨੀਅਰਾਂ ਦਾ ਫਲੀਟ ਸੀ ਜਿਨ੍ਹਾਂ ਨੇ ਜਿਹੜਾ ਉੱਥੇ ਉਹਦੇ ਬਨਵਾਸ ਦੇ ਦੌਰਾਨ ਜਿਹੜੇ ਬਾਂਦਰਾਂ ਨੇ ਆ ਕੇ ਬਣਾ ਦਿੱਤਾ ਉਹ ਪੂਰਾ। Dao Tripathi, 52, a professor at the Department of History in Assam University, Silchar, is still awaiting written approval for his project. The council announced in March that it was being commissioned. Council ਨੇ already ਉਹਨੂੰ ਅਜੇ ਵੇਟ ਕਰ ਰਿਹਾ ਵੀ ਮੈਨੂੰ ਆਰਡਰ ਨਹੀਂ ਮਿਲਿਆ, ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਅਸੀਂ ਇਹਨੂੰ ਕਮਿਸ਼ਨ ਕਰਾਂਗੇ ਇਸ ਪ੍ਰੋਜੈਕਟ ਨੂੰ। If Tripathi is lucky, he will find wood or pottery preserved in the chain of shoals. ਹੁਣ ਥੱਲੋਂ ਲੱਕੜ ਨਿਕਲੇਗੀ, ਕਹੇਗਾ ਜੀ ਇਹ ਉਹੀ ਲੱਕੜ ਹੈ ਜਿਹਦੇ ਨਾਲ ਜਿਹੜੀ ਇਸਤੇਮਾਲ ਹੋਈ ਸੀ। ਔਰ he believes that finding wood there will lend credence to the theory that the rocks are remnants of a man-made bridge, while the discovery of pottery will prove that humans used it। ਹੁਣ ਉੱਥੋਂ ਚਾਈਨਾ ਕਲੇ ਮਿਲ ਜਾਏਗੀ ਨਾ, ਕਿਉਂਕਿ ਰਾਮਚੰਦਰ ਨੂੰ ਫਿਰ ਉਦੋਂ ਚੀਨ ਤਾਂ ਭਾਰਤ ਦੇ ਥੱਲੇ ਹੀ ਸੀ, ਉਹ ਸਪੈਸ਼ਲ ਪਲੇਟਾਂ ਬਣਾ ਕੇ ਭੇਜਦੇ ਸੀ। ਰਾਮਚੰਦਰ ਬਨਵਾਸ ਦੇ ਵਿੱਚ ਬ੍ਰੇਕਫਾਸਟ ਕਰਦੇ ਸੀ ਪਹਿਲਾਂ ਸੀਤਾ ਤੇ ਲక్ష్మణ ਦੇ ਨਾਲ, ਔਰ ਉਹ ਪੋਟਰੀ ਵੀ ਜਿਹੜੀ ਹੈ ਉਹ ਜਦੋਂ ਫਿਰ ਪੁੱਲ ਬਣਾਇਆ ਉਹ ਪੋਟਰੀ ਦਾ ਕੋਲ ਹੀ ਸੀ, ਉਹ ਵੀ ਥੱਲੋਂ ਨਿਕਲ ਆਣੀ ਹੈ। ਔਰ ਇਹ ਕਹਿੰਦਾ ਵੀ ਕਿਉਂਕਿ ਜਿਹੜੀਆਂ ਲੱਕੜ ਹੈ ਜਦੋਂ ਲੱਕੜ ਇਸਤੇਮਾਲ ਹੁੰਦੀ ਹੈ ਸਮਾਂ ਪਾ ਕੇ ਉਹ ਇੰਨੀ ਕੁ ਦੱਬ ਜਾਂਦੀ ਹੈ, ਉਹਦੇ ਫੋਸਿਲ ਬਣ ਜਾਂਦੇ ਨੇ ਔਰ ਉਹ ਫਿਰ ਪੱਥਰ ਬਣ ਜਾਂਦੀ ਹੈ।
ਔਰ ਹਾਲਾਂਕਿ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਹੁਣ ਇਹ ਕਿਉਂਕਿ ਇਹਨਾਂ ਦਾ ਕਨਸੈਪਟ ਜਦੋਂ ਇਹ ਏਜ ਦੀ ਗੱਲ ਕਰਦੇ ਨੇ ਤੇ ਬਿਲੀਅਨਸ ਆਫ ਇਅਰਸ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਉਹਨੇ 6000 ਸਾਲ 'ਚ ਬਣਾ ਲਓ ਕਿਹੜਾ ਸਤਯੁਗ ਹੈ, ਕਿਹੜਾ ਤ੍ਰੇਤਾ ਹੈ, ਕਿਹੜਾ ਦੁਆਪਰ ਹੈ, ਕਿਹੜਾ ਕਲਯੁਗ ਹੈ। ਪਰ ਔਰ ਇਹ ਜਿਹੜੇ ਫੋਸਿਲ ਬਣੇ, ਲੱਕੜ ਤੋਂ ਪੱਥਰ ਬਣੇ ਜਾਂ ਕੋਈ ਹੋਰ ਬਣਿਆ, ਇਹ ਮਿਲੀਅਨਸ ਆਫ ਇਅਰਸ ਲੱਗਦੇ ਨੇ ਕਿ ਵੀ ਇਹ ਇਹਦੇ ਚੋਂ ਹੋਣ। ਪਰ ਜਦੋਂ ਤੁਸੀਂ ਝੂਠ ਬੋਲਣਾ ਹੈ ਔਰ ਜਿੱਥੇ ਲੱਖਾਂ ਕਰੋੜਾਂ ਲੋਕ ਇਸ ਕਿਸਮ ਦੇ ਹੋਣ, ਜਿਹੜੇ ਸੌਦਾ ਸਾਧ ਦੇ ਵੀ ਫਾਲੋਅਰ ਬਣ ਜਾਂਦੇ ਨੇ, ਜਿਹੜੇ ਰਾਮਦੇਵ ਦੇ ਵੀ ਬਣ ਜਾਂਦੇ ਨੇ, ਜਿਹੜੇ ਕਿਤੇ ਗਣੇਸ਼ ਨੂੰ ਦੁੱਧ ਵੀ ਪਿਉਣ ਲੱਗ ਜਾਂਦੇ ਨੇ, ਕੋਈ ਹੋਰ ਕਿਤੇ ਤੰਤਰ ਮੰਤਰ ਜੰਤਰ ਵਾਲੇ ਜਿਹੜੇ ਨੇ ਉਹ ਸਮਝਦੇ ਨੇ ਕਿ ਜੀ ਉਹ ਜਿਹੜਾ ਉਹ ਸਾਡੇ ਗ੍ਰਹਿ ਬਦਲ ਜਾਣੇ ਨੇ। ਸੋ ਉੱਥੇ ਜੇ ਤੁਸੀਂ ਇਹ ਸਾਬਤ ਕਰੋ ਕਿ ਜੀ ਬਾਂਦਰਾਂ ਨੇ ਬਣਾਤਾ ਪੁੱਲ ਤੇ ਉਹਦੇ 'ਚ ਹੋਰ ਫਿਰ ਕਿੰਨਾ ਔਖਾ ਕੰਮ ਹੈ। ਫਿਰ ਉਹਨੇ ਕਿਹਾ ਕਿ ਵੀ ਜੀ I am 100% sure we will find archaeological remains or evidence of human activity in the area, said Tripathi. I would not have submitted this proposal if I was not. ਉਹਨੇ ਕਿਹਾ ਜੀ ਮੇਰਾ ਵਿਸ਼ਵਾਸ ਹੈ, ਜੇ ਵਿਸ਼ਵਾਸ ਹੈ ਤਾਂ ਹੈਗਾ ਜੀ, ਜੇ ਨਹੀਂ ਹੈ ਤਾਂ ਮੈਂ ਇਹ ਥੋੜੀ ਕਹਿਣਾ ਸੀਗਾ। ਸੋ ਮਤਲਬ ਇਹ ਹੈ ਕਿ ਹੁਣ ਤੁਸੀਂ ਇਹ ਮੰਨ ਕੇ ਹੀ ਤੁਰੋ ਵੀ ਬਣਾਇਆ, ਬਾਕੀ ਤੁਸੀਂ ਦੱਸੋ ਕਿ ਵੀ ਕੀ ਕਰਨਾ। ਉਹ ਜਿਵੇਂ ਉਹ ਕਿਸੇ ਟ੍ਰਾਇਲ ਬਾਰੇ ਹੁੰਦਾ, ਉਹਨੇ ਕਿਹਾ ਜੀ ਕਿ ਵੀ hang him first, trial later. ਜੀ ਚਲਾਵਾਂਗੇ ਮੁਕੱਦਮਾ, ਵੀ ਬਿਲੀਵ ਇਨ ਜੁਡੀਸ਼ ਬਟ ਫਰਸਟਲੀ ਹੈਂਗ ਹਿਮ, ਪਹਿਲਾਂ ਉਹਨੂੰ ਤੁਸੀਂ ਲਟਕਾ ਦਿਓ। ਸੋ ਇਹ ਹੁਣ ਇਹ ਕਹਿ ਰਿਹਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ 100% ਸ਼ੋਰ ਹੈ ਉਹ ਚੋਂ ਥੱਲੇ ਲੱਕੜੀ ਵੀ ਨਿਕਲਣੀ ਹੈ, ਜਿਹਦੇ ਫੋਸਿਲ ਬਣ ਗਏ, ਪੱਥਰ ਬਣ ਗਿਆ, ਪੋਟਰੀ ਵੀ ਨਿਕਲਣੀ ਹੈ, ਜਿਹੜੇ ਚੋਂ ਚਾਹ ਪੀਂਦੇ, ਚਾਹ ਤਾਂ ਨਹੀਂ ਪੀਂਦਾ ਹੋਣਾ ਵੈਸੇ, ਪਤਾ ਨਹੀਂ ਕੀ ਪੀਂਦੇ ਸੀ ਹੁਣ ਉਹ, ਜਾਂ ਤਾਂ ਕਾਊ ਵੀ ਹੋਣੀ ਹੈ ਉੱਥੋਂ, ਗਾਂ ਦਾ ਵੀ ਕੋਈ ਨਾ ਕੋਈ ਫੋਸਿਲ ਨਿਕਲੇਗਾ ਅਲਟੀਮੇਟਲੀ। ਜੇ ਹੁਣ ਇਹ ਕੋਕਾ ਕੋਲਾ ਦੇ ਬਰਾਬਰ ਜਿਹੜੀ ਇਹਨਾਂ ਨੇ ਬਣਾਈ ਹੈ ਸਪੈਸ਼ਲ ਡਰਿੰਕ ਜੀ, ਤੇ ਫਿਰ ਉੱਥੋਂ ਹੀ ਆਈ ਹੋਏਗੀ। ਰਾਮਚੰਦਰ ਜੀ ਨੇ ਵੀ ਤਾਂ ਕਾਮਧੇਨੂ ਗਾਂ ਦੇ ਉਹ ਸਾਰਿਆਂ ਨੂੰ ਪ੍ਰਮੋਟ ਹੀ ਕੀਤਾ ਹੋਏਗਾ ਜੀ। ਸੋ ਲੇਕਿਨ ਗੱਲ ਇਹ ਨਹੀਂ ਹੈ ਵੀ ਇਹ ਕੀ ਕਹਿੰਦੇ ਨੇ, ਗੱਲ ਇਹ ਹੈ ਵੀ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਵਿੱਚ ਇਹ ਝੂਠ ਮੇਨ ਸਟ੍ਰੀਮ ਮੀਡੀਆ ਰਾਹੀਂ ਵੀ, ਹੁਣ ਕਈਆਂ ਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਕਿੱਥੋਂ ਲਿਆਉਂਦੇ ਆ ਸਟੋਰੀਆਂ ਦਾ। ਮੈਂ ਕਿਹਾ ਜੀ ਤੁਹਾਡੇ ਕੋਲ ਹੀ ਨੇ, ਉੱਥੋਂ ਹੀ ਨੇ, ਲੇਕਿਨ ਤੁਹਾਡੇ ਮੇਨ ਸਟ੍ਰੀਮ ਮੀਡੀਆ ਦਾ, ਤੁਹਾਡੇ ਐਨਾਲਿਸਟ ਦਾ, ਤੁਹਾਡੇ ਉਹਨਾਂ ਦਾ ਕਰੇਜ ਹੀ ਨਹੀਂ ਹੈ, ਕਿਉਂਕਿ ਉਹ ਝੂਠ ਵੇਚਦੇ ਨੇ। ਉਹਨਾਂ ਨੇ ਸਾਰਿਆਂ ਦੇ ਮੂੰਹ ਬੰਦ ਕੀਤੇ ਹੋਏ ਨੇ। ਜਿਹੜੇ ਮਾੜੇ ਮੋਟੇ ਉੱਥੋਂ ਨਿਕਲਦਾ ਹੈ, ਜਿਉਂ-ਜਿਉਂ ਇਹਨਾਂ ਦਾ ਜ਼ੋਰ ਪੈਂਦਾ ਜਾਏਗਾ, ਉਹ ਵੀ ਆਵਾਜ਼ਾਂ ਜਿਹੜੀਆਂ ਨੇ ਬੰਦ ਹੋ ਜਾਣਗੀਆਂ। ਸੋ ਇਹ ਹਕੀਕਤ ਹੈ ਉਹਨਾਂ ਦੇ ਬੀਤੇ ਦੇ ਰਾਮ ਰਾਜ ਦੀ ਵੀ, ਔਰ ਅੱਜ ਵੀ ਜਿਹੜਾ ਮੋਦੀ ਰਾਜ ਹੈ ਇਹ ਰਾਮ ਰਾਜ ਹੀ ਹੈ। ਔਰ ਫਿਰ ਉਹਨੂੰ ਹੀ ਤੁਸੀਂ ਜੈ ਸ਼੍ਰੀ ਰਾਮ ਐਵੇਂ ਥੋੜੀ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਮਿਲਣਾ ਉਹ ਗ੍ਰੀਟਿੰਗ ਜਿਹੜੀ ਹੈ ਉਹ ਜੈ ਸ਼੍ਰੀ ਰਾਮ ਹੈ। ਔਰ ਦੂਸਰਿਆਂ ਨੂੰ ਰੋਕ ਕੇ ਉਹ ਪੱਤਰਕਾਰ ਹੋਣ, ਮਾਈਨੋਰਟੀਜ਼ ਹੋਣ, ਭਾਰਤ ਮਾਤਾ ਕੀ ਜੈ, ਇਹਦੇ ਨਾਲ ਹੀ ਤੁਸੀਂ ਢਿੱਡ ਭਰੋ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵੀਅਰਸ ਜੇ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨੀ ਹੈ ਤਾਂ ਤੁਸੀਂ ਸਾਡੇ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਕਰ ਸਕਦੇ ਹੋ ਡੋਨਰ ਬਣ ਕੇ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।